ਸੁਲਤਾਨ ਮਹਿਮੂਦ ਗਾਜ਼ਨਵੀ ਨੇ ਆਪਣੇ ਵਜ਼ੀਰ ਨੂੰ ਸੱਦ ਕੇ ਆਖਿਆ ਵੀ ਅੱਜ ਆਪਣੇ ਬਾਜ਼ਾਰ ਦੇ ਕਸਾਈਆਂ ਦਾ ਟੈਸਟ ਕਰ ਵੀ ਇਹ ਨਾਪ ਤੋਲ ਸਹੀ ਕਰ ਰਹੇ ਨੇ, ਗੋਸ਼ਤ ਸਹੀ ਕਰ ਰਹੇ ਨੇ ਜਾਨਵਰਾਂ ਦਾ। ਉਹਦਾ ਵਜ਼ੀਰ ਚਲਾ ਗਿਆ, ਜਾ ਕੇ ਪਹਿਲੇ ਕਸਾਈ ਦੇ ਵੱਟੇ ਵੇਖੇ, ਨਾਪ ਤੋਲ 'ਚ ਕਮੀ ਸੀ ਉਹਦੇ ਕੋਲ ਬਹਿ ਗਏ, ਉਹਦੇ ਘਰ ਦੇ ਹਾਲਾਤ ਵਗੈਰਾ ਪੁੱਛਣ ਲੱਗ ਪਏ। ਉਹਨੇ ਆਖਿਆ ਮੈਂ ਬੜਾ ਹੀ ਤੰਗ ਹਾਂ ਘਰੋਂ, ਔਲਾਦ ਵੀ ਮੇਰੀ ਫਰਮਾਬਰਦਾਰ ਨਹੀਂ, ਦਿਲ ਕਰਦਾ ਮੈਂ ਖੁਦਕੁਸ਼ੀ ਕਰ ਲਵਾਂ, ਮੈਂ ਦੁਨੀਆ ਛੱਡ ਜਾਵਾਂ। ਉਸ ਤੋਂ ਬਾਅਦ ਉੱਠੇ ਤੇ ਅਗਲੇ ਕਸਾਈ ਕੋਲ ਚਲੇ ਗਏ, ਵੇਖਿਆ ਉਹਦੇ ਵੱਟਿਆਂ 'ਚ ਵੀ ਨਾਪ ਤੋਲ ਦੀ ਕਮੀ ਸੀ, ਘੱਟ ਤੋਲਦਾ ਸੀ, ਬੇਈਮਾਨੀ ਕਰਦਾ ਸੀ। ਉਹਨੂੰ ਪੁੱਛਿਆ, ਉਹਨੇ ਵੀ ਆਖਿਆ ਬੜਾ ਤੰਗ ਆ, ਜੇ ਮੇਰੇ ਹਾਲਾਤ ਨਾ ਠੀਕ ਹੋਏ ਤੇ ਮੈਂ ਮਰ ਜਾਣਾ। ਮੈਂ ਵੀ ਆਪਣਾ ਰੋਣ ਪਿੱਟਣ ਹੀ ਦੱਸਦਾ ਰਿਹਾ ਉਹ ਵੀ ਨਾ, ਬੜਾ ਰੋਇਆ ਵੀ ਮੈਂ ਬੜਾ ਪਰੇਸ਼ਾਨ ਆ, ਨਾ ਮੇਰੀ ਘਰ ਹੀ ਪੂਰੀ ਪੈਂਦੀ ਨਾ ਇੱਥੇ ਹੀ ਪੂਰੀ ਪੈਂਦੀ ਏ। ਉੱਥੋਂ ਉੱਠੇ ਤੇ ਅਗਲੇ ਕਸਾਈ ਕੋਲ ਚਲੇ ਗਏ, ਉਹਦੇ ਵੱਟੇ ਚੈੱਕ ਕੀਤੇ ਤੇ ਵੇਖਿਆ ਤੇ ਉਹ ਬਿਲਕੁਲ ਸਹੀ ਤੋਲਦਾ ਸੀ, ਉਹਦੇ ਨਾਪ ਤੋਲ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ। ਉਹਨੂੰ ਪੁੱਛਿਆ, ਉਹਨੇ ਕਿਹਾ ਅੱਲਾਹ ਪਾਕ ਦਾ ਸ਼ੁਕਰ ਏ, ਨੇਕ ਬੀਵੀ ਏ, ਨੇਕ ਔਲਾਦ ਏ, ਫਰਮਾ ਬਰਦਾਰ ਔਲਾਦ ਏ, ਰਿਜ਼ਕ ਵੀ ਮੇਰੇ ਘਰ 'ਚ ਵਾਫਰ ਏ, ਜੋ ਚਾਹੀਦਾ ਅਸੀਂ ਖਾਣੇ ਆ। ਵਜ਼ੀਰ ਉੱਠਿਆ ਤੇ ਵਾਪਸ ਚਲਾ ਗਿਆ, ਜਾ ਕੇ ਸੁਲਤਾਨ ਨੂੰ ਦੱਸਦਾ ਵੀ ਇਸ ਤਰ੍ਹਾਂ ਮੈਂ ਟੈਸਟ ਲਏ। ਤੋਂ ਉਹਨੇ ਕਿਹਾ ਜਿਨ੍ਹਾਂ ਦੇ ਨਾਪ ਤੋਲ 'ਚ ਕਮੀ ਸੀ ਉਹਨੂੰ ਲੈ ਕੇ ਕਿਉਂ ਨਹੀਂ ਆਇਆ, ਉਹਨਾਂ ਨੂੰ ਸਜ਼ਾ ਦੇਣੀ ਸੀ ਇੱਥੇ। ਉਹਨੇ ਆਖਿਆ ਬਾਦਸ਼ਾਹ ਸਲਾਮਤ, ਉਹਨਾਂ ਨੂੰ ਆਪਾਂ ਸਜ਼ਾ ਕਿਉਂ ਦੇਣੀ, ਉਹਨਾਂ ਨੂੰ ਸਜ਼ਾ ਇੱਥੇ ਹੀ ਅੱਲਾਹ ਪਾਕ ਦੇ ਰਿਹਾ। ਮੈਂ ਉਹਨਾਂ ਦੇ ਦੁੱਖ ਸੁਣ ਕੇ ਉਹ ਬੜੇ ਪਰੇਸ਼ਾਨ ਨੇ, ਉਹਨਾਂ ਤੇ ਰਾਤ ਨੂੰ ਨੀਂਦਰ ਵੀ ਨਹੀਂ ਆਉਂਦੀ ਹੋਣੀ। ਤੇ ਬਾਦਸ਼ਾਹ ਦਾ ਜਿਹੜਾ ਤੀਸਰਾ ਕਸਾਈ ਸੀ ਜਿਹਦੇ ਨਾਪ ਤੋਲ 'ਚ ਕਮੀ ਨਹੀਂ ਸੀ, ਉਹਨੇ ਆਖਿਆ ਗੱਲ ਵੀ ਉਹ ਬੜਾ ਖੁਸ਼ ਸੀ, ਅੱਲਾਹ ਪਾਕ ਦਾ ਹਰ ਗੱਲ 'ਚ ਸ਼ੁਕਰ ਅਦਾ ਕਰਦਾ ਸੀ ਪਿਆ। ਬੇਈਮਾਨ ਜਿਹੜਾ ਨਾ ਉਹ ਵਕਤੀ ਤੌਰ ਤੇ ਤਾਂ ਖੁਸ਼ੀ ਮਹਿਸੂਸ ਕਰਦਾ, ਲੇਕਿਨ ਉਹਦੀ ਨਾ ਇੱਥੇ ਪੂਰੀ ਪੈਂਦੀ ਹੈ ਨਾ ਅੱਗੇ ਪੂਰੀ ਪੈਣੀ ਹੈ। ਉਹਦੀ ਔਲਾਦ ਵੀ ਫਰਮਾ ਬਰਦਾਰ ਨਹੀਂ ਹੋ ਸਕਦੀ, ਬੀਵੀ ਵੀ ਨਹੀਂ ਹੋ ਸਕਦੀ, ਉਹਦੇ ਰਿਜ਼ਕ 'ਚ ਕਦੀ ਵੀ ਬਰਕਤ ਨਹੀਂ ਪੈ ਸਕਦੀ, ਕਿਉਂਕਿ ਉਹਦੀ ਬੇਈਮਾਨੀ ਦਾ ਰਿਜ਼ਕ ਇਹਦੇ ਵਕਤੀ ਮਹਿਸੂਸ ਹੋ ਸਕਦਾ ਹੈ। ਚੋਰਾਂ ਦੇ ਕਦੀ ਵੀ ਦੀਵੇ ਬਲਦੇ ਨਹੀਂ ਵੇਖੇ। ਉਹ ਇਸੇ ਤਰ੍ਹਾਂ ਹੀ ਹੈ ਨਾ, ਇੱਕ ਕਹਾਵਤ ਹੈ, ਪਿਓ ਪੁੱਤਰ ਨੂੰ ਟ੍ਰੇਨ ਕਰਨ ਲੱਗਾ ਚੋਰੀ ਵਾਸਤੇ, ਤੇ ਉਹਨੂੰ ਰਾਤ ਲੈ ਕੇ ਟੁਰਿਆ ਤੇ ਆਂਦਾ ਪੁੱਤਰਾ ਜਿਹੜਾ ਉਹ ਦੀਵਾ ਬਲਦਾ ਨਾ ਪਿਆ, ਅੱਜ ਆਪਾਂ ਉਹ ਘਰ ਲੁੱਟਣਾ। ਉਹਨੇ ਆਖਿਆ ਅੱਬਾ ਉਹ ਕਿਉਂ ਲੁੱਟਣਾ, ਆਂਦਾ ਉਸ ਘਰ ਦੇ ਵਿੱਚ ਇੱਕੋ ਹੀ ਬਾਬਾ ਵੇ, ਸਕੂਨ ਨਾਲ ਲੁੱਟ ਕੇ ਆ ਜੀਦਾ, ਮੈਂ ਅੱਗੇ ਵੀ 10-12 ਵਾਰੀ ਲੁੱਟਿਆ। ਮੁੰਡੇ ਨੇ ਆਖਿਆ ਅੱਬਾ ਜਾ ਵਾਪਸ ਟੁਰ ਚਲੀ, ਆਪਾਂ ਇੱਥੇ ਚੋਰੀ ਨਹੀਂ ਕਰਨੀ ਹੁਣ। ਪਿਓ ਆਂਦਾ ਕਿਉਂ ਇੱਥੇ ਕਿਉਂ ਨਹੀਂ ਕਰਨੀ, ਉਹਨੇ ਕਿਹਾ ਅੱਬਾ 10-12 ਵਾਰੀ ਤੂੰ ਲੁੱਟਿਆ ਉਹਨਾਂ ਦਾ, ਤੇ ਅੱਜ ਵੀ ਦੀਵਾ ਬਲਦਾ ਪਿਆ, ਸਾਡਾ ਹੀ ਨਹੀਂ ਬਲਦਾ ਪਿਆ। ਇਸੇ ਤਰ੍ਹਾਂ ਬੇਈਮਾਨ ਦਾ ਤੇ ਚੋਰ ਦਾ ਕਦੀ ਵੀ ਦੀਵਾ ਨਹੀਂ ਬਲ ਸਕਦਾ। ਕੋਸ਼ਿਸ਼ ਕਰਿਆ ਕਰੋ ਹੱਕ ਹਲਾਲ ਦੀ ਬੱਚਿਆਂ ਨੂੰ ਖਵਾਉਣ।